असलामुअलैकुम गुड मॉर्निंग सोहणियो गुड मॉर्निंग। ਅੱਜ ਅਸੀਂ ਗੱਲ ਕਰਾਂਗੇ ਕੱਲ ਜਿਹੜਾ ਅਸੀਂ ਸਿਨੇਮਾ ਦੇ ਹਵਾਲੇ ਨਾਲ ਗੱਲ ਕੀਤੀ ਸੀ ਨਾ, ਤੇ ਉਹ ਟਾਈਮ ਬਹੁਤ ਘੱਟ ਸੀ ਤੇ ਥੋੜਾ ਜਿਹਾ ਉਸ ਗੁਫ਼ਤਗੂ ਨੂੰ ਹੋਰ बढ़ाਵਾਂਗੇ। ਗੱਲਾਂ ਤੇ ਬੇਸ਼ੁਮਾਰ ਨੇ। ਹਾਫਜ਼ਿਆਂ ਵਿੱਚ ਇੰਨਾ ਕੁਝ ਹੁੰਦਾ ਹੈ, ਤੁਹਾਡਾ ਬਚਪਨ ਜਿੱਥੇ ਗੁਜ਼ਰਿਆ, ਜਿੱਥੇ ਤੁਹਾਡਾ ਨੌਮਰੀ ਦਾ ਦੌਰ ਗੁਜ਼ਰਿਆ, ਫਿਰ ਜਿੱਥੇ ਜਿੱਥੇ ਜ਼ਿੰਦਗੀ ਦੇ ਜੋ ਜੋ ਮੁਕਾਮ ਹੁੰਦੇ ਨੇ, ਉਹ ਅੱਲਾਹ ਪਾਕ ਨੇ ਐਸਾ ਕੰਪਿਊਟਰ ਲਾਇਆ ਵੇ, ਉਹਦੇ ਵਿੱਚ ਇਸ ਤਰ੍ਹਾਂ ਬਿਲਕੁਲ ਫਿੱਟ ਹੋ ਜਾਂਦੇ ਨੇ ਬਈ, ਕਦੀ ਉਹ ਨਿਕਲਦੇ ਨਹੀਂ ਹੈ। ਅੱਲਾਹ ਪਾਕ ਜਿਹੜਾ ਸਾਫਟਵੇਅਰ ਪਾ ਦਿੰਦਾ ਹੈ ਨਾ, ਉਹ ਸਭ ਤੋਂ ਚੰਗਾ ਜੇ। ਤੇ ਇਸ ਤਰ੍ਹਾਂ ਬਚਪਨ ਦੀਆਂ ਬਹੁਤ ਸਾਰੀਆਂ ਚੀਜ਼ਾਂ, ਕੱਲ੍ਹ ਅਸੀਂ ਫਿਲਮ ਦੇ ਹਵਾਲੇ ਨਾਲ ਗੱਲ ਕੀਤੀ। ਉਸ ਜ਼ਮਾਨੇ ਵਿੱਚ ਫਿਲਮ ਜਿਹੜਾ ਹੁੰਦਾ ਸੀ, ਜਿਹੜਾ ਫਿਲਮ ਦੇਖ ਲੈਂਦਾ ਸੀ, ਉਹ ਵੀ ਬੜੇ ਆਪਣੇ ਆਪ ਨੂੰ ਬਹੁਤ ਕੋਈ ਉੱਚੀ ਸ਼ੈ ਸਮਝਦਾ ਹੁੰਦਾ ਸੀ। ਤੇ ਘਰੋਂ ਲੁਕ ਲੁਕ ਕੇ, ਛੁਪ ਛੁਪ ਕੇ ਬੱਚੇ, ਮੁੰਡੇ ਕੁੜੀਆਂ, ਜਿਹਨਾਂ ਨੂੰ ਇਜਾਜ਼ਤ ਨਹੀਂ ਹੁੰਦੀ ਸੀ, ਫਿਰ ਇਸ ਤਰ੍ਹਾਂ ਫਿਲਮਾਂ ਦੇਖਣ ਜਾਂਦੇ ਹੁੰਦੇ ਸਨ। ਫਿਰ ਕੁੱਟ ਵੀ ਪੈਂਦੀ ਹੁੰਦੀ ਸੀ। ਕੱਲ੍ਹ ਇਸਮਾਈਲ ਬੇਗ ਸਾਹਿਬ ਨੇ ਇੱਕ ਕਮੈਂਟ ਕੀਤਾ। ਮੈਂ ਅੱਜ ਇਤਫਾਕ ਹੈ ਕਿ ਮੈਂ ਉੱਪਰ ਆਈ ਨਾ, ਤੇ ਅੱਜ ਮੈਂ ਆਪਣੇ ਰੂਮ ਤੋਂ ਤੁਹਾਨੂੰ ਖਿਤਾਬ ਕਰ ਰਹੀ ਹਾਂ। ਤੇ ਮੈਂ ਉੱਪਰ ਆਈ ਤੇ ਮੈਂ ਆਪਣੀ ਟੈਬਲੇਟ ਲੈ ਕੇ ਆਉਣਾ ਭੁੱਲ ਗਈ। ਉਹਦੇ ਵਿੱਚ ਫਿਰ ਮੈਂ ਕਮੈਂਟ ਪੜ੍ਹ ਲੈਂਦੀ ਹਾਂ ਨਾ, ਫਿਰ ਮੈਨੂੰ ਜ਼ਰਾ ਆਸਾਨੀ ਹੋ ਜਾਂਦੀ ਹੈ। ਤੁਸੀਂ ਸਾਰਿਆਂ ਨੇ ਕਮੈਂਟ ਕੀਤਾ, ਬਹੁਤ ਸ਼ੁਕਰੀਆ। ਇਰਨਾ ਵੀ ਆ ਗਏ, ਇਰਨਾ ਦਾ ਵੀ ਸ਼ੁਕਰੀਆ ਕਿ ਬੇਗਮ, ਸਾਰੇ ਜੋ ਮੇਰੇ ਦੋਸਤ ਆਹਿਸਤਾ ਆਹਿਸਤਾ ਵਾਪਸ ਆ ਰਹੇ ਨੇ। ਤੇ ਇਸਮਾਈਲ ਬੇਗ ਸਾਹਿਬ ਨੇ ਕਿਹਾ ਵੀ ਇੱਕ ਵਾਰੀ ਮੈਂ ਪੜ੍ਹ ਕੇ ਦੁਬਾਰਾ ਤੁਹਾਨੂੰ ਸੁਣਾਵਾਂਗੀ। ਜਿਸ ਦਿਨ ਮੇਰੇ ਕੋਲ ਟੈਬਲੇਟ, ਇੱਕ ਬੜਾ ਮਜ਼ੇਦਾਰ ਉਹਦਾ ਕਮੈਂਟ ਸੀ ਕਿ ਉਹਨਾਂ ਨੇ ਕਿਹਾ ਕਿ ਅੰਮੀ ਕੋਲੋਂ ਕੁੱਟ ਖਾਧੀ ਅਸੀਂ, ਫਿਲਮ ਦੇਖ ਕੇ ਆਏ ਤੇ ਅੰਮੀ ਨੂੰ ਪਤਾ ਚੱਲ ਗਿਆ ਤੇ ਫਿਰ ਵਾਹਵਾ ਕੁੱਟ ਪਈ। ਤੇ ਉਸ ਜ਼ਮਾਨੇ ਵਿੱਚ ਇਸ ਤਰ੍ਹਾਂ ਇਜਾਜ਼ਤ ਨਹੀਂ ਹੁੰਦੀ ਸੀ ਕਿ ਮੁੰਡੇ ਕੁੜੀਆਂ ਜਾ ਕੇ ਜਿੱਥੇ ਮਰਜ਼ੀ ਫਿਲਮਾਂ ਦੇਖਣ ਜਾਂ ਗਾਣੇ ਸੁਣਨ। ਜ਼ਰਾ ਥੋੜ੍ਹਾ ਟਕਿਆ ਹੋਇਆ ਦੌਰ ਸੀ, ਤੇ ਇਸ ਤੋਂ ਫਿਰ ਬਹੁਤ ਜ਼ਿਆਦਾ ਇਜਾਜ਼ਤ ਨਹੀਂ ਮਿਲਦੀ ਸੀ। ਪਰ ਬਸ ਫਿਰ ਦਾ ਲਾਉਣ ਵਾਲੇ ਤੇ ਲਾ ਹੀ ਲੈਂਦੇ ਨੇ ਨਾ। ਵਿੱਚੋਂ ਫਿਰ ਉਹ ਆਪਣੇ ਦਾ ਦੇ ਤਰੀਕੇ ਵੀ ਕੱਢ ਲੈਂਦੇ ਹੁੰਦੇ ਨੇ। ਤੇ ਇਸ ਤਰ੍ਹਾਂ ਫਿਰ ਮਜਮੂਈ ਤੌਰ 'ਤੇ ਫਿਲਮ ਦਾ ਦੌਰ ਜਿਹੜਾ ਬੜਾ ਹੀ ਸਾਫ ਸੁਥਰਾ ਦੌਰ ਸੀ, ਔਰ ਬੜਾ ਜਿਹੜਾ ਨਾ ਭਰਪੂਰ ਤਫਰੀਹ ਔਰ ਲੋਕਾਂ ਦਾ ਸ਼ੌਕ ਦੀ ਇੰਤਹਾਵਾਂ 'ਤੇ ਪਹੁੰਚਿਆ ਹੁੰਦਾ ਸੀ ਕਿ ਫਿਲਮ ਦੇਖਣਾ। ਤੇ ਜਦੋਂ ਅਸੀਂ ਸਿਆਲਕੋਟ ਜਾਂਦੇ ਸਾਂ ਤਾਂ ਉੱਥੇ ਇੱਕ ਫਿਲਮ ਦੀ ਮਸ਼ਹੂਰੀ ਦਾ ਇੱਕ ਤਰੀਕਾ ਆਉਂਦਾ ਸੀ ਕਿ ਤਾਂਗੇ ਦੇ ਉੱਤੇ ਇੱਕ ਵੱਡਾ ਸਾਰਾ ਬੋਰਡ ਲੱਗਿਆ ਹੁੰਦਾ ਸੀ। ਉਹ ਜਿਹੜੀ ਫਿਲਮ ਦੀ ਮਸ਼ਹੂਰੀ ਕਰਨੀ ਹੁੰਦੀ ਸੀ ਨਾ, ਤੇ ਉਹਦੇ ਹੀਰੋਇਨ ਦੀ ਤਸਵੀਰ, ਹੀਰੋ ਦੀ ਤਸਵੀਰ, ਅਦਾਕਾਰ, ਮੂਸੀਕਾਰ ਤੇ ਕਲਮਕਾਰ, ਤੇ ਪਤਾ ਨਹੀਂ ਜਿੰਨੇ ਵੀ ਕਾਰ ਹੁੰਦੇ ਸਨ, ਉੱਪਰ ਲਿਖੇ ਹੁੰਦੇ ਸਨ ਕਿ ਬਈ ਇਹਨਾਂ ਨੇ ਇਹ ਤਖਲੀਕ ਕੀਤੀ ਹੈ। ਤੇ ਉਹ ਫਿਰ ਵੱਡਾ ਸਾਰਾ ਬੋਰਡ ਤਾਂਗੇ ਦੇ ਪਿੱਛੇ ਰੱਖ ਕੇ ਇੱਕ ਭਾਈ ਬੈਠਾ ਹੁੰਦਾ ਸੀ, ਤੇ ਉਹ ਨਾਲ ਨਾਲ ਢੋਲ ਵੱਜ ਰਿਹਾ ਹੁੰਦਾ, ਡਿਡਿਨ 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 ਡਿਡਿਨ, ਫਿਰ ਲੰਘਦਾ ਜਾਂਦਾ ਸੀ। ਲੋਕ ਦੇਖਦੇ ਸਨ ਵੀ ਨਵੀਂ ਫਿਲਮ ਆ ਗਈ ਹੈ, ਹੁਣ ਸਾਡਾ ਇੱਕ ਨਵਾਂ ਮਿਸ਼ਨ ਇੰਪੋਸੀਬਲ ਜਿਹੜਾ ਨਾ ਫਿਰ ਦੁਬਾਰਾ ਸ਼ੁਰੂ ਹੋਣ ਵਾਲਾ ਵੇ। ਤੇ ਇਸ ਤਰ੍ਹਾਂ ਫਿਲਮ ਦੀ ਮਸ਼ਹੂਰੀ ਕੀਤੀ ਜਾਂਦੀ ਸੀ ਗੱਤੇ ਦਾ ਵੱਡਾ ਸਾਰਾ ਬੋਰਡ ਲਾ ਕੇ। ਔਰ ਇੱਕ ਫਿਲਮ ਦੀ ਮਸ਼ਹੂਰੀ ਦਾ ਤਰੀਕਾ ਇਹ ਸੀ ਕਿ ਜਿਹੜਾ ਰੇਡੀਓ ਦੇ ਉੱਪਰ ਜਿਹੜਾ ਨਾ ਉਹ ਫਿਲਮ ਦੀ ਕਹਾਣੀ ਸੁਣਾਈ ਜਾਂਦੀ ਸੀ, ਕਿ ਥੋੜ੍ਹਾ ਥੋੜ੍ਹਾ ਦੇ ਦੱਸਣਾ ਕਿ ਸਟੋਰੀ ਵਿੱਚ ਕੀ ਹੈ, ਥੋੜ੍ਹੇ ਜਿਹੇ ਗਾਣੇ ਦਾ, ਔਰ ਫਿਰ ਉਹ ਪੂਰੀ ਸੁਣਾਈ ਜਾਂਦੀ ਤਾਂ ਕਿ ਲੋਕਾਂ 'ਚ ਤਜੱਸੁਸ ਹੋਵੇ, ਲੋਕ ਬਈ ਬਾਵਲੇ ਹੋ ਜਾਣ, ਕਮਲੇ ਹੋ ਜਾਣ, ਫਟਾਫਟ ਦੌੜਨ ਇਹ ਫਿਲਮ ਦੇਖਣ ਵਾਸਤੇ। तो वो फिर दसिया जाता सी कि हिरन के बाप ने ये कह दिया, फिर क्या हुआ, हिरन के माँ ने मना कर दिया, वो वहाँ गए है, इस तरह करके ऐसा विचो मसाले ला के ना स्टोरी थोड़ी बहुत सुनाते होंगे सन कि लोग कहते सन बई असी यह देखनी फिल्म, भावें कुछ हो जाए, भावें सानू माँ प्यो जन जिबा कर देन, पर असी ये फिल्म देखनी है। तो फिल्म के उपर जरा ना जरा रेडियो तो बड़ी एक मशहूरी चलती होंगी सी उस फिल्म की, और इस तरह छोटी मुख्तसर तरीन कहानी का हवाला दिता जाता सी, नाल थोड़े थोड़े गाने के क्लिप सुनाए जाते सन। तो वह भी बड़ा अच्छा होंदा सी कि भी फलानी फिल्म आ रही है, हुशियार हो जाओ। तो इस तरह वो दौर इन्ना जबरदस्त सी कि बयान करना जड़ा ना मुश्किल है। मैनू बाजी बुशरा ने कल जड़ा मैं किया, उन्होंने कमेंट किया कि वाह वाह राहीला मज़ा आ गया। तो उन्होंने इस तरह कमेंट किया कि क्योंकि पुरानियां गल्लां जड़ियां होंदियां ने, असी साडे कोल की है, साडे कोल पुरानियां गल्लां जड़ियां ने ना, यही साडा सरमाया हयात है हुण, कि जिंदगी जो दौर देख चुके होने असी, बचपन, लड़कपन, जवानी, एंड विच आके ना बस जिहड़ा बचदा है ये साडे कोल ओह यादां। ਉਹ ਯਾਦਾਂ ਦੇ ਬੈਂਕ ਬੈਲੈਂਸ ਭਰੇ ਹੁੰਦੇ ਨੇ ਸਾਡੇ, ਅਸੀਂ ਕਰੋੜਪਤੀ ਹੁੰਦੇ ਆ।
ਤੇ ਬਸ ਬਈ ਉਹ ਬੜਾ ਕਰੋੜਾਂ ਦਾ ਸਰਮਾਇਆ ਹੈ ਨਾ, ਜਿਹੜਾ ਅਸੀਂ ਸੰਭਾਲ ਕੇ ਰੱਖਨੇ ਆ ਤੇ ਅਸੀਂ ਫਿਰ ਉਹਨਾਂ ਨੂੰ ਵਕਤਨ ਫਵਕਤਨ ਯਾਦ ਕਰਦੇ ਰਹਿੰਦੇ ਹਾਂ। ਬਚਪਨ ਕਦੇ ਵੀ ਕੋਈ ਇਨਸਾਨ ਨਹੀਂ ਭੁੱਲ ਸਕਦਾ, ਨਾ ਕੋਈ ਜਵਾਨੀ ਦਾ ਦੌਰ, ਲੇਕਿਨ ਸਪੈਸ਼ਲੀ ਜਿੱਥੇ ਜਿਨ੍ਹਾਂ ਜਗ੍ਹਾ 'ਤੇ ਤੁਸੀਂ ਬਚਪਨ ਤੁਹਾਡਾ ਗੁਜ਼ਰਦਾ ਹੋਵੇ ਨਾ, ਉਹ ਤੁਸੀਂ ਫਿਰ ਹਮੇਸ਼ਾ ਤੁਹਾਡੇ ਹਾਫਜ਼ਿਆਂ 'ਚ ਉਹ ਜਗ੍ਹਾ ਮਹਿਫੂਜ਼ ਰਹਿੰਦੀ ਹੈ। ਤੇ ਅਸੀਂ ਵੀ ਬਚਪਨ 'ਚ ਸਾਡੇ ਘਰ ਦੇ ਸਾਹਮਣੇ ਇੱਕ ਸਿਨੇਮਾ ਸੀ, ਗੁਲਜ਼ਾਰ ਸਿਨੇਮਾ। ਤੇ ਗੁਲਜ਼ਾਰ ਸਿਨੇਮਾ ਬਿਲਕੁਲ ਸਾਡੇ ਇਸ ਤਰ੍ਹਾਂ ਸੀ ਕਿ ਅਸੀਂ ਦਰਵਾਜ਼ਾ ਖੋਲ੍ਹ ਕੇ ਨਾ ਝਾਤੀ ਮਾਰਨੇ ਸਾਂ ਕਿ ਲਾਈਟਾਂ ਜਲ ਗਈਆਂ ਨੇ ਕਿ ਨਹੀਂ, ਫਿਲਮ ਦਾ ਸ਼ੋਅ ਸ਼ੁਰੂ ਹੋਣ ਵਾਲਾ ਕਿ ਨਹੀਂ। ਤੇ ਇਸ ਤੋਂ ਸਾਨੂੰ ਤਾਂ ਬੜਾ ਹੀ ਜ਼ਿਆਦਾ ਸ਼ੌਕ ਹੁੰਦਾ ਸੀ ਕਿ ਅਸੀਂ ਫਿਲਮ ਦੇਖ ਆਈਏ। ਤੇ ਇਸ ਤਰ੍ਹਾਂ ਫਿਰ ਸਾਲਗਿਰਾ ਫਿਲਮ, ਸ਼ਮੀ ਮਾਰਾ ਦੀ ਸਾਲਗਿਰਾ ਫਿਲਮ ਬੜੀ ਅੱਛੀ ਸੀ। ਉਹ ਗੁੱਡੀ ਲੈਣ ਵਾਸਤੇ ਬੱਚੀ ਉਤਰਦੀ ਹੈ ਟ੍ਰੇਨ ਤੋਂ, ਉਹਦੀ ਗੁੱਡੀ ਡਿੱਗ ਜਾਂਦੀ ਹੈ ਤੇ ਬੱਚੀ ਉਤਰਦੀ ਹੈ, ਮਾਂ ਬਾਪ ਸੁੱਤੇ ਹੁੰਦੇ ਹਨ, ਟ੍ਰੇਨ ਚੱਲ ਜਾਂਦੀ ਹੈ, ਉਹ ਬੱਚੀ ਵਿਛੜ ਜਾਂਦੀ ਹੈ ਆਪਣੇ ਮਾਂ ਬਾਪ ਤੋਂ। ਤੇ ਉਹ ਫਿਰ ਬੜੀ ਹੁੰਦੀ ਹੈ ਬੱਚੀ, ਫਿਰ ਉਸ ਤੋਂ ਦੁਬਾਰਾ ਫਿਰ ਆਪਣੇ ਉਸ ਜਗ੍ਹਾ 'ਤੇ ਆਉਂਦੀ, ਉਹਨੂੰ ਯਾਦ ਆਉਂਦਾ ਵੇ। ਇੰਨੀ ਜ਼ਬਰਦਸਤ ਫਿਲਮ ਸੀ, ਔਰਤਾਂ ਨੇ ਰੋ ਰੋ ਰੋ, ਔਰਤਾਂ ਕਮਲੀਆਂ ਹੋ ਗਈਆਂ ਸਨ। ਕੋਈ ਐਸੀ ਸਟੋਰੀ ਆਉਂਦੀ ਸੀ ਨਾ ਤੇ ਫਿਰ ਔਰਤਾਂ ਬੜੀਆਂ ਰੋਂਦੀਆਂ ਸਨ। ਐਸੀ ਸਟੋਰੀ ਤਾਂ ਜਜ਼ਬਾਤੀ ਦਚਕਾ ਲੱਗਦਾ ਸੀ ਉਹਨਾਂ ਨੂੰ। ले आए फिर कहाँ पर किस्मत हमें कहाँ से, ये तो वही जगह है गुजरे थे हम जहाँ से, ले आए फिर कहाँ पर। लो भी गाने ਦੀ ਤੇ ਲੱਤ ਚੰਗੀ ਸ਼ਦੀਦ ਕਿਸਮ ਦੀ ਤੋੜ ਦਿੱਤੀ ਹੈ। ਪਰ ਇਹ ਗਾਣਾ ਬੜਾ ਮਸ਼ਹੂਰ ਹੋਇਆ ਸੀ, ਸ਼ਮੀ ਮਾਰਾ ਫਿਰ ਗਾਂਦੀ ਉੱਤੇ ਤੇ ਬਈ ਲੋਕਾਂ ਨੇ। ਔਰ ਇੱਕ ਪੁਰਾਣੀਆਂ ਫਿਲਮਾਂ 'ਚ ਹੁੰਦਾ ਸੀ ਕਿ ਵੀ ਪਿਆਨੋ ਤੇ ਤੁਹਾਨੂੰ ਜ਼ਰੂਰ ਮਿਲਦਾ ਸੀ, ਜਿੱਥੇ ਕਿਤੇ ਜਿਹੜਾ ਹੀਰੋ ਨੇ ਕੋਈ ਗਮਗੀਨ ਗਾਣਾ ਹੁੰਦਾ ਸੀ ਨਾ, ਤੇ ਬਸ ਫਿਰ ਉਹ ਪਿਆਨੋ ਦੇ ਉੱਤੇ ਬੈਠਾ ਤੁਹਾਨੂੰ ਨਜ਼ਰ ਆਉਂਦਾ ਸੀ। ਤੇ ਉਹ ਟੰਡੀ 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 ਮਹਿਫਿਲ 'ਚ ਸਾਰੇ ਲੋਕ ਬੈਠੇ ਨੇ, ਬਸ ਖਾਮੋਸ਼ ਹੋ ਕੇ ਦੇਖ ਰਹੇ ਨੇ। ਔਰ ਹੀਰੋ ਹੁੰਦਾ ਗਰੀਬ ਘਰ ਦਾ ਸੀ, ਹੀਰਨ ਦੇ ਘਰ ਆਇਆ ਹੁੰਦਾ ਸੀ ਉਸ ਮਹਿਫਿਲ 'ਚ, ਪਰ ਉਹਨੂੰ ਪਿਆਨੋ ਪੂਰਾ ਵਜਾਉਣਾ ਆਉਂਦਾ ਸੀ। ਉਹ ਪਿਆਨੋ ਵਜਾ ਕੇ ਨਾ ਤੇ ਫਿਰ ਉਹ ਗਾਣਾ ਗਾਉਂਦਾ ਸੀ। ਫਿਰ ਹੀਰੋਇਨ ਉਹਨੂੰ ਦੇਖਦੀ ਸੀ, ਕਦੀ ਉਹਦੇ ਅੱਬੇ ਦਾ ਫੇਸ ਦਿਖਾਇਆ ਜਾਂਦਾ ਸੀ। ਇਸ ਤਰ੍ਹਾਂ ਬੜੇ ਡਰਾਮਾਈ ਸੀਨ ਹੋ ਜਾਂਦੇ ਸਨ। ਔਰ ਉਹਨਾਂ ਫਿਲਮਾਂ ਵਿੱਚ ਡਾਕਟਰ ਜਿਹੜੇ ਸਨ ਨਾ, ਉਹ ਜ਼ਰੂਰ ਕਹਿੰਦੇ ਸਨ ਵੀ ਆਪ ਪੁਰਫਜ਼ਾ ਮੁਕਾਮ ਪਰ ਜਾਏ। ਲੋ ਬਈ, ਉਹ ਪੁਰਫਜ਼ਾ ਮੁਕਾਮ 'ਤੇ ਹੀਰੋ ਜਾਂ ਹੀਰੋਇਨ ਦਾ ਬਾਪ ਬਿਮਾਰ ਹੋ ਜਾਂਦਾ ਸੀ ਤੇ ਬਸ ਫਿਰ ਉਹ ਪੁਰਫਜ਼ਾ ਮੁਕਾਮ 'ਤੇ ਜਦੋਂ ਜਾਂਦੇ ਸਨ, ਉੱਥੇ ਉਹਨਾਂ ਦੋਨਾਂ ਦਾ ਮਿਲਾਪ ਹੁੰਦਾ ਸੀ। ਤੇ ਹੀਰੋਇਨ ਦੀ ਉਹ ਜਗ੍ਹਾ ਜਿਹੜੀ ਹੁੰਦੀ ਸੀ ਨਾ, ਮਿਲਣ ਦੀ ਇੱਕ ਹੁੰਦੀ ਸੀ। ਤੇ ਉੱਥੇ ਫਿਰ ਉਹ ਮਿਲਦੇ ਸਨ, ਫਿਰ ਗਾਣੇ ਸ਼ਾਣੇ ਗਾਉਂਦੇ ਸਨ। ਉਹ ਮਰੀ ਦੀਆਂ ਰਿਕਾਰਡਿੰਗਾਂ ਹੁੰਦੀਆਂ ਸਨ ਉੱਥੇ ਉਹਦੇ ਵਿੱਚ। ਤੇ ਫਿਰ ਬਸ ਵੀ ਚਲੋ ਫਿਰ ਆਪਣੇ ਆਪਣੇ ਘਰ ਆ ਜਾਂਦੇ ਸਨ, ਫਿਰ ਲੜਾਈਆਂ ਪੈ ਜਾਂਦੀਆਂ ਸਨ। ਐਂਡ ਵਿੱਚ ਫਿਰ ਹੀਰੋ ਹੀਰੋਇਨ ਮਿਲ ਜਾਂਦੇ ਹੁੰਦੇ ਸਨ। ਕਿਤੇ ਕਿਤੇ ਅੱਬਾ ਨਹੀਂ ਮੰਨ ਰਿਹਾ ਹੁੰਦਾ ਸੀ, ਕਿਤੇ ਅੰਮਾ ਨਹੀਂ ਮੰਨ ਰਹੀ ਹੁੰਦੀ ਸੀ, ਪਰ ਬਹੁਤ ਅੱਬੇ ਡਾਡੇ ਹੁੰਦੇ ਸਨ। ਤੇ ਹੀਰੋ ਫਿਰ ਵਿਚਾਰਾ ਉੱਥੇ ਕਹਿੰਦਾ ਹੁੰਦਾ ਸੀ ਹੀਰੋਇਨ ਦੇ ਅੱਗੇ ਪਿੱਛੇ कि किया है जो प्यार तो पड़ेगा निभाना, रख दिया कदमों में दिल नजराना, कबूल कर लो, हाय हाय कबूल कर लो। ਤੇ ਹੀਰੋਇਨ ਬਸ ਬਈ ਅੱਗੇ ਅੱਗੇ ਜਾਂਦੀ ਸੀ, ਬੋਦਾ ਨਿਭਾਇਆ ਹੁੰਦਾ ਸੀ। ਔਰ ਜ਼ਿਆਦਾਤਰ ਹੀਰੋਇਨ ਜਿਹੜੀ ਹੈ ਨਾ, ਉਹ ਫਿਟਿੰਗ ਦੇ ਕੱਪੜੇ ਪਾਏ ਹੁੰਦੇ ਸਨ, ਬੈਲ ਬਾਟਮ। ਔਰ ਇਸ ਸਟਾਈਲ 'ਚ ਬੜਾ ਮਸ਼ਹੂਰ ਹੋਇਆ ਸੀ ਸਟਾਈਲ, ਟਾਈਟ ਸ਼ਰਟਸ ਤੋਂ। ਫਿਰ ਹੀਰੋਇਨ ਬਈ ਉਹਦਾ ਨਖਰਾ ਹੀ ਸਾਹ ਨਹੀਂ ਲੈਂਦਾ ਹੁੰਦਾ ਸੀ। ਤੇ ਇਸ ਤਰ੍ਹਾਂ। ਔਰ ਇੱਕ ਸ਼ਬਨਮ ਦੀ ਫਿਲਮ ਆਈ ਸੀ, ਸ਼ਬਨਮ ਜਿਹੜੀ ਸੀ ਉਹ ਬਾਬੂ ਵਾਲੀ ਬਣਦੀ ਸੀ ਕੁੜੀ, ਉਹ ਐਸਾ ਕਰਕੇ ਕੱਪੜੇ ਉਹਨੇ ਪਾਏ ਹੁੰਦੇ ਸਨ। ਤੇ ਉਹ ਫਿਰ ਪੇਂਡੂ ਸਟਾਈਲ ਦੀ ਕੁੜੀ ਬਣੀ ਹੁੰਦੀ ਸੀ, ਉਹ ਵੀ ਸਟਾਈਲ ਬੜਾ ਮਸ਼ਹੂਰ ਹੋਇਆ ਸੀ। ਪਰ ਹੀਰੋਇਨ ਜੋ ਵੀ ਪਾ ਲੈਂਦੀ ਸੀ ਨਾ ਉਸ ਜ਼ਮਾਨੇ ਦੀ, ਤੇ ਉਹ ਫਿਰ ਜਿਵੇਂ ਅੱਜ ਕੱਲ੍ਹ ਸਟਾਈਲ ਬਣ ਜਾਂਦਾ। ਪਰ ਅੱਜ ਕੱਲ੍ਹ ਤਾਂ ਫਿਰ ਵੀ ਬਹੁਤ ਸਾਰੀਆਂ ਚੀਜ਼ਾਂ ਆ ਗਈਆਂ ਨੇ, ਮੀਡੀਆ ਦਾ ਦੌਰ ਹੈ, ਤੇ ਇਸ ਤੋਂ ਬੰਦੇ ਬੁੱਢੀਆਂ ਬੱਚੇ ਸਭ ਹਰ ਕੋਈ ਆਪਣੀ ਪਸੰਦ ਦੀ ਕਰ ਲੈਂਦਾ। ਲੇਕਿਨ ਉਸ ਜ਼ਮਾਨੇ ਵਿੱਚ ਫੈਸ਼ਨ ਜਿਹੜਾ ਹੁੰਦਾ ਸੀ, ਵਾਕਈ ਜਿਹੜਾ ਨਾ ਹੀਰੋ ਹੀਰੋਇਨ ਨੂੰ ਦੇਖ ਕੇ ਲੋਕ ਕਰਦੇ ਸਨ ਕਿ ਫਲਾਣੇ ਨੇ ਇਹ ਕਮੀਜ਼ ਪਾਈ ਹੈ, ਫਲਾਣੇ ਨੇ ਇਹ ਕੱਪੜਾ ਪਾਇਆ, ਫਲਾਣੇ ਨੇ ਇਹੋ ਜਿਹੀ ਜੁੱਤੀ ਪਾਈ ਹੈ। ਤੇ ਬਸ ਵੀ ਲੋਕ ਪਾਗਲ ਹੋ ਜਾਂਦੇ ਸਨ ਉਹਨਾਂ ਦੇ ਜਿਹੜਾ ਨਾ ਉਹਦੇ ਪਿੱਛੇ, ਸਟਾਈਲ ਦੇ ਪਿੱਛੇ। ਤੇ ਬੜੀ ਬੜੀ ਯਾਦਗਾਰ ਫਿਲਮਾਂ, ਬਹੁਤ ਇੰਨੀ ਸਾਰੀਆਂ ਅੱਛੀਆਂ ਫਿਲਮਾਂ ਨੇ ਨਾ ਕਿ ਅਸੀਂ ਅਗਰ ਇੱਕ ਦਾ ਨਾਂ ਲਵਾਂਗੇ ਤਾਂ ਜ਼ਿਆਦਤੀ ਹੋਏਗੀ। ਤੇ ਬਹਰਹਾਲ ਉਹ ਦੌਰ ਬੜਾ ਖੂਬਸੂਰਤ ਸੀ ਕਿ ਜਦੋਂ ਲੋਕ ਸਾਫ਼ ਸੁਥਰੀ ਫਿਲਮ ਦੇਖਦੇ ਸਨ,
ਫੈਮਿਲੀ ਦੇ ਨਾਲ ਬੈਠ ਕੇ ਦੇਖਦੇ ਸਨ ਔਰ ਕੀ ਕਹਿੰਦੇ ਨੇ ਸਭ ਕਿਸੇ ਨੂੰ ਸ਼ਰਮਿੰਦਗੀ ਮਹਿਸੂਸ ਨਹੀਂ ਹੁੰਦੀ ਸੀ ਕਿ ਅਸੀਂ ਫਿਲਮ ਦੇਖ ਰਹੇ ਹਾਂ ਤੇ ਇਹਦੇ ਵਿੱਚ ਕੋਈ ਐਸਾ ਸੀਨ ਆ ਜਾਏਗਾ ਜਿਹੜਾ ਫੈਮਿਲੀ ਦੇ ਨਾਲ ਬੈਠ ਕੇ ਨਹੀਂ ਦੇਖਿਆ ਜਾ ਸਕਦਾ। ਅੱਜ ਕੱਲ੍ਹ ਐਸਾ ਫਿਲਮਾਂ ਬਣ ਰਹੀਆਂ ਨੇ ਬੇਹੂਦਗੀ ਤੋਂ ਸਵਾਦ ਵਿੱਚ ਕੁਛ ਨਹੀਂ। ਬਹੁਤ ਅਰਸਾ ਹੋ ਗਿਆ ਫਿਲਮ ਨੂੰ ਛੱਡ ਦਿੱਤਾ, ਕੰਨਾਂ ਨੂੰ ਹੱਥ ਲਾ ਲਏ ਨੇ ਵੀ ਤੋਬਾ ਕਰ ਲਈ ਅਸੀਂ ਕਿ ਐਸੇ ਫੈਮਿਲੀ ਦੇ ਨਾਲ ਬੈਠ ਕੇ ਤੁਸੀਂ ਫਿਲਮਾਂ ਦੇਖ ਹੀ ਨਹੀਂ ਸਕਦੇ ਹੋ, ਐਸੀਆਂ ਫਿਲਮਾਂ ਆਉਂਦੀਆਂ ਨੇ। ਤੇ ਇਸ ਤੋਂ ਹੁਣ ਬਹੁਤ ਅਰਸਾ ਹੋ ਗਿਆ ਨਾ ਫਿਲਮ ਦੇਖੀਏ ਨਾ ਕੁਛ ਡਰਾਮੇ 'ਚੋਂ ਮਜ਼ਾ ਰਿਹਾ ਆਵੇ। ਲੇਕਿਨ ਬਹਰਹਾਲ ਉਹ ਜਿਹੜਾ ਦੌਰ ਅਸੀਂ ਗੁਜ਼ਾਰ ਚੁੱਕੇ ਹਾਂ ਗੋਲਡਨ ਡੇਜ਼, ਕਿ ਜਿਹੜਾ ਇੰਨਾ ਸੁਨਹਿਰਾ ਦੌਰ ਸੀ ਨਾ ਸਾਡੀ ਜ਼ਿੰਦਗੀ ਦਾ, ਜਿਹੜਾ ਮੁੜ ਕੇ ਆਉਣਾ ਨਹੀਂ, ਕਦੀ ਮੁੜ ਕੇ ਨਹੀਂ ਆਉਣਾ, ਪਰ ਅਸੀਂ ਉਹਨੂੰ ਯਾਦ ਕਰਦੇ ਰਹਿਣਾ ਵੇ, ਅਸੀਂ ਉਹਨੂੰ ਭੁੱਲਣਾ ਨਹੀਂ। ਅਸੀਂ ਤੁਹਾਨੂੰ ਸਾਰਿਆਂ ਨੂੰ ਹੀ ਸੁਣਾ ਕੇ ਤੁਹਾਡੇ ਕੰਨ ਜਿਹੜਾ ਪਕਾ ਦੇਣੇ ਨੇ ਵੀ ਸੁਣੋ ਪੁਰਾਣੀਆਂ ਗੱਲਾਂ। ਇਹ ਜਿਹੜਾ ਤਾਰੀਖ ਔਰ ਜਿਹੜੀਆਂ ਚੀਜ਼ਾਂ ਚੱਲਦੀਆਂ ਨੇ ਜੋ ਕੁਝ ਇਸ ਤਰ੍ਹਾਂ ਹੀ ਚੱਲਦਾ ਹੈ, ਜਾਂ ਕਿਤੇ ਲਿਖੀ ਜਾਂਦੀ ਹੈ ਗੱਲ, ਜਾਂ ਕਿਤੇ ਕਹੀ ਜਾਂਦੀ ਹੈ, ਜਾਂ ਫਿਰ ਕੋਈ ਸੁਣਾਈ ਜਾਂਦੀ, ਇਸ ਤਰ੍ਹਾਂ ਹੀ ਫਿਰ ਤੁਹਾਡਾ ਨਾ ਮੁੰਤਕਿਲ ਹੁੰਦੀਆਂ ਨੇ ਨਸਲਾਂ 'ਚ ਚੀਜ਼ਾਂ। ਅਤੇ ਸਾਡੇ ਜਿਹੜੇ ਬੜੇ ਸਨ ਉਹ ਵੀ ਸਾਨੂੰ ਇਸ ਤਰ੍ਹਾਂ ਕਿੱਸੇ ਸੁਣਾਉਂਦੇ ਹੁੰਦੇ ਸਨ ਆਪਣੇ ਜ਼ਮਾਨੇ ਦੇ। ਅਸੀਂ ਫਿਰ ਸੁਣਨੇ ਹੁੰਦੇ ਸਾਂ ਕਿ ਲੋਕ ਊਠਾਂ 'ਤੇ ਸਫ਼ਰ ਕਰਦੇ ਸਨ। ਸਾਡੇ ਪੁਰਾਣੇ ਸਾਡੀਆਂ ਮਾਵਾਂ ਜਿਹੜੀਆਂ ਸਟੋਰੀਆਂ ਸੁਣਾਉਂਦੀਆਂ ਸਨ ਕਿ ਪਹਿਲੇ ਲੋਕ ਊਠਾਂ 'ਤੇ ਸਫ਼ਰ ਕਰਦੇ ਸਨ, ਲੋਕ ਇਸ ਤਰ੍ਹਾਂ ਕਰਦੇ ਸਨ, ਇਸ ਤਰ੍ਹਾਂ। ਉਹ ਅਸੀਂ ਅੱਖਾਂ ਨਾਲ ਚੀਜ਼ਾਂ ਦੇਖੀਆਂ ਨਹੀਂ ਨੇ, ਸਿਤਾਰਿਆਂ ਨਾਲ ਲੋਕ ਟਾਈਮ ਜਿਹੜਾ ਨਾ ਅੰਦਾਜ਼ਾ ਲਾਉਂਦੇ ਹੁੰਦੇ ਸਨ, ਪਰ ਇਹ ਕਿ ਅਸੀਂ ਉਹ ਸੁਣਿਆ ਜ਼ਰੂਰ ਹੈ। ਇਸ ਤੋਂ ਫਿਰ ਇੱਕ ਅਹਿਦ ਵਿੱਚ ਅਸੀਂ ਜੀ ਲੈਂਦੇ ਹਾਂ ਅਤੇ ਉਹ ਦੂਸਰੇ ਨੂੰ ਪਹੁੰਚਾਉਣ ਦਾ ਜ਼ਰੀਆ ਇਹੀ ਹੁੰਦਾ ਵੇ ਕਿ ਜਾਂ ਤੁਸੀਂ ਲਿਖ ਦੇਵੋ ਜਾਂ ਕਿਤੇ ਬੋਲ ਦੇਵੋ, ਕਿਸੇ ਨੂੰ ਬਹਿ ਕੇ ਸੁਣਾ ਦੇਵੋ, ਕਿਸੇ ਦੇ ਕੰਨ ਫੜ ਲਵੋ ਕਿ ਵੀ ਸੁਣ ਬਹਿ ਕੇ ਮੇਰੀ ਗੱਲ। ਅਤੇ ਇਸ ਤਰ੍ਹਾਂ ਹੀ ਚੱਲਦਾ ਰਹਿੰਦਾ ਵੇ। ਅਤੇ ਚਲੋ ਜੀ ਉਹ ਜ਼ਮਾਨਾ ਹੁਣ ਮੁੜ ਕੇ ਆਉਣਾ ਨਹੀਂ, ਪਰ ਅਸੀਂ ਵੀ ਇੰਨੇ ਕੁ ਢੀਠ ਹਾਂ, ਅਸੀਂ ਉਹਦਾ ਪਿੱਛਾ ਛੱਡਣਾ ਨਹੀਂ। ਅਸੀਂ ਵੀ ਉਹਨਾਂ ਗੱਲਾਂ ਨੂੰ ਮੁੜ ਮੁੜ ਕੇ ਕਰਦੇ ਰਹਿਣਾ। ਗੱਲਾਂ ਤਾਂ ਉਹੀ ਨੇ, ਪਰ ਐਵੇਂ ਕਿ ਉਹਨੂੰ ਕਰਦੇ ਰਹਾਂਗੇ ਕੁਛ ਨਾ ਕੁਛ ਜਿਹੜੇ ਨੇ ਚੀਜ਼ਾਂ ਮੁੰਤਕਿਲ ਹੋ ਜਾਂਦੀਆਂ ਨੇ। ਅਤੇ ਚਲੋ ਖਾਸਾ ਟਾਈਮ ਹੋ ਗਿਆ, ਅੱਜ ਮੈਂ ਕਿਤੇ ਜਾਣਾ ਸੀ, ਥੋੜ੍ਹੀ ਜਿਹੀ ਬਾਹਰ ਜਾ ਰਹੇ ਹੈਗੇ, ਇੱਕ ਦੋ ਚੀਜ਼ਾਂ ਖਰੀਦਣੀਆਂ ਨੇ, ਉਹਦੇ ਵਾਸਤੇ ਮੈਂ ਆਈ ਸਾਂ ਉੱਪਰ। ਮੈਂ ਕਿਹਾ ਚਲ ਮੈਂ ਇੱਥੇ ਖਿਤਾਬ ਕਰ ਲਵਾਂ, ਫਿਰ ਮੈਂ ਜਾਣਾ ਵੇ, ਫਿਰ ਬਹੁਤ ਦੇਰ ਹੋ ਜਾਣੀ ਹੈ। ਉਮੀਦ ਹੈ ਕਿ ਤੁਸੀਂ ਮੇਰੇ ਖਿਤਾਬ ਤੋਂ ਜਿਹੜੇ ਨਾ ਬੋਰ ਨਹੀਂ ਹੋਏ ਹੋਵੋਗੇ। ਅਤੇ ਕੌਮੈਂਟ ਕਰਨਾ ਬਿਲਕੁਲ ਨਾ ਭੁੱਲਿਓ ਤੁਸੀਂ ਕਿ ਕੌਮੈਂਟ ਕਰ ਦਈਓ। ਅਤੇ ਫਿਰ ਉਸ ਤੋਂ ਬਾਅਦ ਇਨਸ਼ਾਅੱਲਾ ਕੱਲ੍ਹ ਮੁਲਾਕਾਤ ਹੋਏਗੀ, ਕਿਉਂਕਿ ਮੈਂ ਬੈਠਾਂਗੀ ਸਾਰਿਆਂ ਦੇ, ਫਿਰ ਮੈਂ ਕੌਮੈਂਟ ਜਿਹੜੇ ਨਾ ਪੜ੍ਹਾਂਗੀ ਇਨਸ਼ਾਅੱਲਾ, ਟੈਬਲੇਟ ਲੈ ਕੇ ਨਾ ਫਿਰ ਪੜ੍ਹਾਂਗੀ। ਅਤੇ ਤੁਹਾਡੀ ਸਾਰਿਆਂ ਦੀ ਮੁਹੱਬਤਾਂ ਦਾ ਬੇਇੰਤਹਾ ਸ਼ੁਕਰੀਆ। ਅਤੇ ਬਾਕੀ ਜਾਂਦੇ ਜਾਂਦੇ ਹੁਣ ਕੀ ਮੈਂ ਸਾਨੂੰ ਸੁਣਾ ਦੇਵਾਂ। ये दौलत भी ले लो, ये शोहरत भी ले लो, भले छीन लो मुझसे मेरी जवानी, मगर मुझको लौटा दो बचपन का सावन, वो कागज की कश्ती, वो बारिश का पानी, की कश्ती, वो बारिश का पानी, वो कागज़ की कश्ती। ਇਹ ਦੇਖ ਲਓ ਜੀ, ਕਾਗਜ਼ ਦੀ ਕਸ਼ਤੀ ਤੇ ਬਾਰਿਸ਼ ਦਾ ਪਾਣੀ। ਅੱਜ ਬੜਾ ਅੱਛਾ ਦਿਨ ਨਿਕਲਿਆ ਯੂਕੇ ਵਿੱਚ। ਐਸੇ ਦਿਨ ਬੜੇ ਘੱਟ ਨਿਕਲਦੇ ਨੇ ਕਿ ਜਦੋਂ ਧੁੱਪ ਹੋਵੇ। ਬੜਾ ਠੰਡਕ ਤਾਂ ਹੈਗੀ ਹੈ, ਲੇਕਿਨ ਧੁੱਪ ਜਿਹੜੀ ਹੈ ਜ਼ਿੰਦਗੀ ਦਾ ਅਹਿਸਾਸ ਦੇ ਦਿੰਦੀ। ਫਿਰ ਤੁਹਾਨੂੰ ਇਸ ਤਰ੍ਹਾਂ ਲੱਗਦਾ ਹਰ ਸ਼ੈ ਨਿਖਰੀ ਤੁਹਾਨੂੰ ਨਜ਼ਰ ਆਉਂਦੀ ਹੈ, ਅਤੇ ਖੁਦ ਵੀ ਬੜਾ ਅੱਛਾ ਲੱਗਦਾ ਵੇ। ਅਤੇ ਚਲੋ ਜੀ ਫਿਰ ਮਿਲਦੇ ਹਾਂ ਇਨਸ਼ਾਅੱਲਾ ਇੱਕ ਨਵੀਂ ਗੱਲ ਦੇ ਨਾਲ, ਤੁਹਾਡਾ ਮੁਲਾਕਾਤ ਹੋਏਗੀ। ਅਤੇ ਮੇਰੇ ਵੱਲੋਂ ਅੱਲਾ ਹਾਫਿਜ਼ ਤੇ ਰੱਬ ਰੱਖਾ।